ਨਾਲੇ ਸਾਡੇ ਨਾਲ ਜੁੜੋ ਸਾਰੇ ਜਣੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਅੱਛੇ ਅੱਛੇ ਕਮੈਂਟ ਕਰੋ। ਦੇਖੋ ਸਿਗਨਲ ਟੁੱਟ ਜਾਂਦੇ ਨੇ। ਇਹ ਸਾਰਾ ਗੁਜਰਾਂਵਾਲਾ ਰੋਡ ਹੈ ਜੀ। ਗੁਜਰਾਂਵਾਲਾ ਰੋਡ ਤੇ ਸਿੱਧੀ ਨੂੰ ਰੋਡ ਲੱਗਦਾ। ਅੱਗੇ ਆ ਗਿਆ ਜੀ ਮੋੜ ਇਮਨਾਬਾਦ ਕਾਮੋਗੀ ਵਗੈਰਾ ਸਾਰੇ ਆ ਵੇਖੋ ਟਰੱਕ ਲੱਗੇ ਹੋਏ। ਵੱਡੇ ਵੱਡੇ ਟਰਾਲੇ। ਸ਼ਹਿਰ ਦੇ ਵਿੱਚ ਵੜਨ ਦੀ ਪਾਬੰਦੀ ਹੁੰਦੀ ਹੈ ਤੇ ਬਾਹਰ ਜਿਹੜਾ ਨਾ ਜੀਟੀ ਰੋਡ ਹੈ, ਇੱਥੇ ਕੋਈ ਪਾਬੰਦੀ ਨਹੀਂ। ਇੱਥੇ ਟਰੱਕ ਜਿਹੜੇ ਨਾ ਰਮਾਨ ਨਾਲ 24 ਘੰਟੇ ਚੱਲ ਸਕਦੇ ਨੇ। ਸ਼ਹਿਰਾਂ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਟਾਈਮ ਹੈ, ਟਾਈਮ ਤੋਂ ਪਹਿਲੇ ਕੋਈ ਕੰਮ ਨਹੀਂ ਹੋਣਾ। ਪੈਟਰੋਲ ਦਾ ਰੇਟ ਅੱਜ ਦਾ ਹੈਗਾ 264 ਰੁਪਏ 35 ਪੈਸੇ। ਨੰਗਿਆ ਪੰਪ ਨੰਗਿਆ। ਵੇਖੋ ਜੀ ਉਸਤਾਦ ਜੀ, ਰੋਡ ਜਗ੍ਹਾ ਜਗ੍ਹਾ ਤੇ ਟੁੱਟਾ ਹੈ। ਇਹਨਾਂ ਧਿਆਨ ਕਰਦੇ, ਹੋਰ ਇਹਨਾਂ ਦੀਆਂ ਜਿਹੜੀਆਂ ਨੇ ਨਾ ਸਿਆਸਤਾਂ ਨਹੀਂ ਮੁੱਕਦੀਆਂ। ਐਡੀਆਂ ਦੀਆਂ ਮਹਿੰਗੀਆਂ ਗੱਡੀਆਂ ਨੇ ਤਬਾਹ ਹੋ ਜਾਂਦੀਆਂ ਰੋਡਾਂ ਦੀ ਵਜ੍ਹਾ ਤੋਂ ਹੁੰਦੀਆਂ ਨੇ। ਰੋਡ ਨੂੰ ਚੰਗਾ ਬਣਿਆ ਹੋਵੇ ਤੇ ਨਾ ਕੋਈ ਹੋਵੇ। ਹੁਣ ਇਹ ਵੇਖੋ ਜੀ, ਅਸੀਂ ਗੁਜਰਾਂਵਾਲੇ ਜਾਣ ਡਏ ਆ, ਜਗ੍ਹਾ ਜਗ੍ਹਾ ਤੇ ਟੋਏ ਟਿੱਬੇ ਆਉਂਦੇ ਨੇ। ਕਿੰਨਾ ਮਸਲਾ ਬਣਦਾ। ਵੇਖੋ ਪੱਖਾ ਲੱਦਿਆ ਰਿਸ਼ਕੇ ਦੇ ਪਿੱਛੇ, ਕਿਆ ਬਾਤ ਹੈ। ਲਾਈਵ ਟੈਲੀਕਾਸਟ ਚਲਾਤਾ YouTube ਤੇ। ਅੱਜ ਸਾਡੇ ਉਸਤਾਦ ਹਰੀ ਨੇ ਗੱਡੀ ਚਲਾ ਰਿਹਾ ਹੈ। ਅੱਜ ਮੁੰਗੜਾ ਬੈਠਾ ਨਾਸਾ ਨਿੰਗੜਾ ਮਾਰਨ ਵਾਲਾ। ਇਹਨੂੰ ਵੀ ਮਿਲੋ। ਇਹ ਫਲ ਵਾਲਾ ਟਰੱਕ ਹੈ ਭਲਾ, ਠੰਡਾ ਟਰੱਕ ਲੱਗਦਾ ਮੈਨੂੰ। ਹਾਂ ਗੱਡੀ ਹੈ ਵੀ ਬਣਾਈ। ਕਿਆ ਬਾਤ ਹੈ, ਕਿਆ ਬਾਤ ਹੈ। ਆਇਓ ਆਇਓ ਜੁੜੋ ਸਾਡੇ ਨਾਲ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਮੰਡੀ ਸਾਲ ਕਾਮੋਗੀ ਵਾਲੀ ਮੰਡੀ। वाह वाह जी वाह।
ਇਹਨਾਂ ਨੇ ਕ੍ਰਾਸਿੰਗ ਵਾਸਤੇ ਪੁਲ ਬਣਾਏ ਨੇ, ਲੇਕਿਨ ਦੁਨੀਆ ਫਿਰ ਵੀ ਥੱਲੋਂ ਦੀ ਲੰਘਦੀ ਹੈ। ਫਿਰ ਆਂਦੇ ਨੇ ਜੀ ਐਕਸੀਡੈਂਟ ਹੋ ਗਿਆ, ਕੋਈ ਨਾ ਕੋਈ ਸਿਆਪਾ ਪੈ ਗਿਆ, ਤੇ ਲੋਕ ਜੀ ਦੇ ਗੱਡੀਆਂ ਭਾਈ ਪਿੱਛੋਂ ਆਉਂਦੀਆਂ ਨੇ ਤੇਜ਼ ਹੈਗੀ ਹੈ, ਸਮਝ ਲੈ ਕੇ ਜੀਟੀ ਰੋਡ ਹੈ, ਮੇਨ ਰੋਡ ਹੈ, ਤੇ ਲੋਕੀ ਜਿਹੜੇ ਨਾ ਮਾਸਾ ਨਹੀਂ ਵੇਲਾ ਇੰਝ ਹੀ ਲੰਘਦੇ ਫਿਰਦੇ ਨੇ। ਹਰ ਬੰਦਾ ਹੀ ਕਾਲਾ। ਹਾਂ ਕਾਲਾ ਐਡੇ ਇੰਨੇ ਪੁਲ ਬਣਾਏ ਨੇ, ਘੁੰਮਤ ਨੇ ਇੰਨੇ ਇੰਤਜ਼ਾਮ ਕੀਤੇ ਹੋਏ ਨੇ, ਫਿਰ ਨਹੀਂ ਇਹ ਲੋਕ ਜਿਹੜੇ ਨਾ ਮਾਸਾ ਪਰਹੇਜ਼ ਕਰਦੇ, ਸੜਕ ਨੂੰ ਭੱਜ ਕੇ ਲੰਘਦੇ ਨੇ, ਜਿਹੜਾ ਆਂਦਾ ਭੱਜ ਕੇ ਲੰਘ ਜਾਂਦਾ। ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ। ਸੱਟ ਲੱਗਣ ਲੱਗਿਆ ਕੋਈ ਪਤਾ ਨਹੀਂ ਲੱਗਦਾ। ਉਹ ਬੱਚਾ ਛੋਟਾ ਜਿਹਾ ਉਹ ਵੀ ਸੜਕ ਕ੍ਰਾਸ ਕਰਨ ਡਿਆ। ਹਲ ਦੱਸੋ ਯਾਰ, ਲੋਕਾਂ ਦਾ ਹਾਲ ਹੀ ਕੋਈ ਨਹੀਂ। ਇਸ ਰੋਡ ਤੇ 8 ਸੀਟਰ ਆ ਜਿਹੜਾ ਬਣਾਇਆ ਹੋਇਆ ਹੈ, ਯਾਨੀ ਕਿ CNG ਰਿਕਸ਼ਾ, ਆਹੋ ਬੰਦ ਰਿਕਸ਼ਾ ਇਹ ਬੜੇ ਚੱਲਦੇ ਹਾਂ। ਇਹ ਉਸਤਾਦ ਜੀ ਲੋਹਰੋਂ ਟੁਰਦੇ ਨੇ ਤੇ ਗੁਜਰਾਂ ਵਾਲੇ ਤਿਗਰੇ ਮਾਰ ਕਰਦੇ ਜੇ ਇੱਧਰੋਂ ਲਾ ਚੜਾ ਇਹਨਾਂ ਨੇ ਕਰੀ ਜਾਣਾ ਤੇ ਆਪਣਾ ਲਗੇ ਫਿਰਨਾ। ਇਹਨਾਂ ਨੂੰ ਪੁਲਿਸ ਵਾਲੇ ਵੀ ਬੜਾ ਸਾਰਜਨ ਬੜਾ ਤੰਗ ਕਰਦੇ ਨੇ, ਜਿਹੜੇ ਪੈਟਰੋਲੀਅਮ ਵਾਲੇ ਨੇ ਤੇ ਆ ਜਿਹੜੇ ਮੋਟਰਵੇ ਵਾਲੇ ਨੇ ਨਾ, ਇਹਨਾਂ ਨੂੰ ਰੋਕਦੇ ਨੇ, ਇਹਨੇ ਫਿਰ ਨਹੀਂ ਇਹ ਲੋਕ ਮੁੜਦੇ। ਇਹ ਹੈਗਾ ਲੌਂਗ ਰੋਡ, GT ਰੋਡ ਹੈ, ਤੇ ਉਹਦੇ ਨੇ ਇੱਥੇ ਇਸ ਰੋਡ ਤੋਂ ਪਰਹੇਜ਼ ਕਰੋ। ਵੱਡੀਆਂ ਗੱਡੀਆਂ ਲੰਘਦੀਆਂ ਨੇ, ਐਵੇਂ ਸੱਟਾਂ ਲੱਗ ਜਾਂਦੀਆਂ ਨੇ, ਐਕਸੀਡੈਂਟ ਹੋ ਜਾਂਦੇ, ਬੰਦਿਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ। ਇਹਨਾਂ ਲੋਕਾਂ ਨੂੰ ਮਾਸਾ ਨਹੀਂ ਆਉਂਦਾ, ਇਹਨਾਂ ਨੇ ਆਪਣਾ ਕੰਮ 30 ਤੇ ਰੱਖਣਾ। ਹਰ ਬੰਦੇ ਦਾ ਯਾਨੀ ਕਿ ਆਪਣਾ ਟਾਈਮ ਜਿਹੜਾ ਨਾ ਤੁਸੀਂ ਬਚਾਓ ਤੇ ਵੱਡੇ ਰੋਡਾਂ ਤੋਂ ਪਰਹੇਜ਼ ਕਰਿਆ ਕਰੋ। ਕਿੰਨੀਆਂ ਕਿੰਨੀਆਂ ਸਵਾਰੀਆਂ ਇਹਨਾਂ ਨੇ ਬਿਠਾਈਆਂ ਹੁੰਦੀਆਂ ਨੇ, ਵੇਖੋ, ਤੇ ਆਪਣਾ ਲਗੇ ਫਿਰਦੇ ਨੇ। ਹੁਣ ਜੋ ਗੱਲ ਕੋਈ ਕਰੇ ਤੇ ਆਂਦੇ ਨੇ ਅਸੀਂ ਰੋਜ਼ੀ ਕਿੱਥੋਂ ਕਮਾਣੀ ਹੈ, ਅਸੀਂ ਹੁਣ ਰੋਜ਼ੀ ਨਹੀਂ ਕਮਾਣੀ। ਹੁਣ ਮੈਂ ਇਹ ਲਾਈਵ ਚੱਲਦਾ ਪਿਆ, ਤਕਰੀਬਨ 8-9 ਮਿੰਟ ਚੱਲ ਚੁੱਕੀ ਹੈ ਵੀਡੀਓ, ਤੇ 8-9 ਮਿੰਟਾਂ ਦੇ ਵਿੱਚ ਕੋਈ 100-150 ਰਿਕਸ਼ਾ ਇੰਜ ਲੰਘ ਗਿਆ। ਇੰਨਾ ਰਿਕਸ਼ਾ ਇਸ ਰੋਡ ਦੇ ਉੱਤੇ, ਕਿੱਥੋਂ ਜੁੜਦੇ ਆ ਤੇ ਕਿੱਥੋਂ ਤੱਕ ਆ ਗਏ ਆ। ਅੱਗੇ ਟੋਲ ਪਲਾਜ਼ਾ ਆ ਗਿਆ, ਇਹਨੂੰ ਕਿਹੜਾ ਟੋਲ ਪਲਾਜ਼ਾ ਆਉਂਦੇ ਨੇ, ਕਾਮੋ ਕੀ ਵਾਲਾ ਟੋਲ ਪਲਾਜ਼ਾ, ਮੋੜ ਇਮਨਾਬਾਦ ਵਾਲਾ ਜੀ ਟੋਲ ਪਲਾਜ਼ਾ ਆ ਗਿਆ ਹੁਣ ਸਾਡੇ ਅੱਗੇ। ਮੋੜ ਇਮਨਾਬਾਦ ਵਾਲਾ ਟੋਲ ਪਲਾਜ਼ਾ। ਉਹ ਅੱਗੇ ਪਤਾ ਨਹੀਂ ਕਾਹਦਾ ਜਲੂਸ ਨਿਕਲਿਆ। ਤੁਸੀਂ ਆ ਗੱਡੀ ਦੇ ਪਿੱਛੇ ਲਾਓ ਨਾ। ਇੱਧਰ ਹੀ ਲਾਉਣਾ। ਹਾਂ ਇੱਧਰ ਲਾ ਲਈ, ਉਧਰ ਲਾ ਲੈਣਾ, ਇੱਧਰ। ਲੋ ਜੀ ਅੱਗੇ ਨਿਕਲਿਆ ਜਲੂਸ ਲਾਮਾ ਇਕਬਾਲ ਡੇ ਦਾ। ਲਾਮਾ ਇਕਬਾਲ ਦੀ ਛੁੱਟੀ ਹੈ ਨਾ ਅੱਜ। ਆ ਜੀ ਅਸੀਂ ਟੂਲ ਪਲਾਜ਼ੇ ਤੋਂ ਲੈ ਲਈ ਪਰਚੀ, ਟੂਲ ਪਲਾਜ਼ਾ ਲਿਆ ਇੱਥੋਂ। ਮੋਟਰਵੇ ਵਾਲਿਆਂ ਨੇ ਵੇਲਾ ਸੜਕ ਤੇ ਪੂਰਾ ਜੰਮੇ ਨੇ। ਇਹਨਾਂ ਦਾ ਚਲਾਨ ਕਰੂ, ਪਤਾ ਨਹੀਂ ਉਹ ਚਲਾਨ ਉਹਨੇ ਅੱਗੇ ਸਮਾਨ ਰੱਖਿਆ ਹੋਇਆ ਨਾ। ਕੀ ਹੋਇਆ?
ਚਲਾਨ ਲੋਕਾਂ ਦੇ ਜਿੰਨੇ ਮਰਜ਼ੀ ਹੋਣ, ਲੋਕੀ ਨਹੀਂ ਕਰਦੇ। ਲੋਕੀ ਨਹੀਂ ਟਲਦੇ ਭਾਈ। ਮੋਟਰਵੇ ਵਾਲੀਆਂ ਗੱਡੀਆਂ ਵੇਲਾ ਮਿੰਟ ਬਾਅਦ ਫਿਰਦੀਆਂ ਪਈਆਂ ਨੇ ਉੱਤੇ ਰੋਡ ਤੇ। ਮੋਟਰਵੇ ਵਾਲੇ ਵੀ ਬੜੇ ਪਰੇਸ਼ਾਨ ਹੁੰਦੇ ਨੇ ਕਿ ਚਲਾਨ ਕਰਦੇ ਨੇ ਉਹ ਗਰੀਬਾਂ ਦੇ। ਉਹ ਇਹਨਾਂ ਨੂੰ ਸਮਝਾਉਂਦੇ ਵੀ ਨੇ ਸਬਕ, ਇਸ ਰੋਡ ਤੋਂ ਬਾਅਦ ਆਓ, ਜੇ ਤੁਸੀਂ ਆਣਾ ਤੇ ਆਪਣੀ ਸੇਫਟੀ ਕਰਕੇ ਆਓ, ਹੈਲਮਟ ਪਾ ਕੇ ਆਓ ਮੋਟਰਸਾਈਕਲ ਤੇ ਜਿਵੇਂ ਮਰਜ਼ੀ ਲੰਘੋ। ਹੁਣ ਅੱਗੇ ਉਹ ਮੋਟਰਸਾਈਕਲ ਵਾਲੇ ਨੇ ਪਿੱਛੇ ਅੱਗੇ ਤੋੜਾ ਰੱਖਿਆ ਟੈਂਕੀ ਦੇ, ਭਾਵੇਂ ਉਹਨੇ ਹੈਲਮਟ ਹੀ ਪਾਇਆ, ਉਹ ਤੋੜਾ ਵੀ 15-20 ਕਿਲੋ ਵਿੱਚ ਵਜ਼ਨ ਵੀ ਤੇ ਹੋਣਾ ਨਾ, ਵਾਧਾ ਘਾਟਾ ਹੋਣ ਲੱਗਿਆ ਕੋਈ ਪਤਾ ਨਹੀਂ ਲੱਗਦਾ। ਨਾਲੇ ਉਹਨਾਂ ਨੂੰ ਦੱਲਿਆ ਕਰੋ। ਹਾਂ ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ, ਵਾਧਾ ਘਾਟਾ ਹੋਣ ਲੱਗਾ ਕੋਈ ਪਤਾ ਨਹੀਂ ਲੱਗਦਾ। ਬਾਕੀ ਆ ਰੋਡ ਜਿਹੜਾ ਨਾ ਸਹੂਲਤ ਬੜੀ ਹੈ, ਸੋਹਣਾ ਵੇਖਿਆ ਨਾ, ਸਾਫ ਸੁਥਰਾ ਰੋਡ ਹੋ ਗਿਆ। ਗੁਜਰਾਂ ਵਾਲਾ ਡਿਵੀਜ਼ਨ ਆ ਗਿਆ ਅੱਗੋਂ। ਤੇ ਗੱਲ ਇਹ ਵੇ ਕਿ ਸਿਰਫ ਉਹ ਇਹ ਚੀਜ਼ਾਂ ਤੋਂ ਡੱਕਦੇ ਨੇ। ਕਈ ਵਾਰ ਮੋਟਰਸਾਈਕਲਾਂ ਵਾਲੇ ਹੈਲਮਟ ਤੋਂ ਬਗੈਰ ਹੀ ਲੱਗੇ ਫਿਰਦੇ ਨੇ, ਕੋਈ ਹੈਲਮਟ ਨਹੀਂ ਸਿਰ ਤੇ ਪਾਇਆ ਤੇ ਭੱਜੇ ਫਿਰਦੇ ਨੇ ਅੰਨੇ ਵਾਹ ਹੀ। ਸੱਟਾਂ ਲੱਗਦੀਆਂ ਨੇ, ਬਾਦੋਂ ਪਰੇਸ਼ਾਨੀ ਹੁੰਦੀ ਹੈ ਸਾਰਿਆਂ ਨੂੰ। ਉਹ ਤੇ ਆ ਹੀ ਜਾਂਦੇ ਨੇ ਯਾਰ ਹੈਲਮਟ ਪਾਓ, ਆਪਣੀ ਸੇਫਟੀ ਕਰੋ, ਭਾਵੇਂ ਮੋਟਰਸਾਈਕਲ ਤੇ ਵੀ ਲੰਘ ਜਾਓ। ਲੇਕਿਨ ਇਹਨਾਂ ਲੋਕਾਂ ਨੂੰ ਨਹੀਂ ਆਉਂਦਾ। ਜੇ ਸਮਝਦਾਰ ਬੰਦਾ ਉਹਦੇ ਹੈਲਮਟ ਤੋਂ ਬਗੈਰ ਟੁਰਦਾ ਹੀ ਨਹੀਂ। ਕਿ ਨਹੀਂ ਟੁਰਦਾ? ਨਹੀਂ ਟੁਰਦਾ। ਸਪੋਰਟ ਦਵਾਈ ਤੁਰੋ, ਜਾਣੇ ਸ਼ਹਿਨਸ਼ਾਹ। ਲਾਈਵ ਅਸੀਂ ਚਲਾਇਆ ਹੋਇਆ ਪ੍ਰੋਗਰਾਮ, ਨਾਲੇ ਅਸੀਂ ਗੁਜਰਾਂ ਵਾਲੇ ਜਾ ਰਹੇ ਹਾਂ ਤੇ ਨਾਲੇ ਅਸੀਂ ਕਿਹਾ ਸਾਰਿਆਂ ਭਰਾਵਾਂ ਨੂੰ ਜਿਹੜੇ ਮੇਰੇ ਵੀਰ ਮੇਰੇ ਨਾਲ ਜੁੜਨ, ਉਹਨਾਂ ਨੂੰ ਵਹਾਨੇ ਆ ਗੁਜਰਾਂ ਵਾਲੇ ਦਾ ਮਾਹੌਲ। ਗੁਜਰਾਂ ਵਾਲੇ ਦੀਆਂ ਵੇਖੋ ਜੀ ਇਹ ਸਰੀਆ ਮਿਲ ਹੈਗੀ ਹੈ। ਇਹ ਪਹਾੜ ਜਿਹੜਾ ਲੱਗਾ ਨਾ, ਰੂੜੀ ਲੱਗੀ ਹੈ, ਰੂੜੀ। ਗੁਜਰਾਂ ਵਾਲੇ ਦਾ ਸਾਰਾ ਗੰਦ ਇੱਥੇ ਆਉਂਦਾ। ਹਾਏ 9 ਕਿਲੋਮੀਟਰ ਗੁਜਰਾਂ ਵਾਲਾ, 9 ਕਿਲੋਮੀਟਰ ਰਹਿ ਗਿਆ। ਚਾਂਦਾ ਕਿਲਾ ਨਾ, ਚਾਂਦਾ ਕਿਲਾ ਜੀ 9 ਕਿਲੋਮੀਟਰ ਹੈ। ਤੇ ਆਪਣਾ ਤੁਸੀਂ ਨਾਲ ਜੁੜੇ ਰਹਿਣਾ, ਤੁਹਾਨੂੰ ਇਨਸ਼ਾਅੱਲਾ ਬੜਾ ਮਜ਼ਾ ਆਏਗਾ। ਤੁਹਾਨੂੰ ਸੈਲ ਕਰਾਉਂਦੇ ਆ। 2 ਬੰਦੇ ਹੋ ਗਏ ਨੇ ਸਾਡੇ ਵਲੋਗ ਦੇ ਵਿੱਚ 2 ਬੰਦੇ ਆ ਗਏ ਨੇ ਲਾਈਫ ਦੇ ਵਿੱਚ। ਜੁੜਦੇ ਜਾਓ ਇਨਸ਼ਾਅੱਲਾ ਤੁਹਾਨੂੰ ਗੱਡੀਆਂ ਵਹਾਨੇ ਆ। ਪੁਰਾਣੀਆਂ ਗੱਡੀਆਂ ਦੇ ਬਹਿ ਕੇ ਜਾਂਦੇ ਹੁੰਦੇ ਸਾਂ ਅਸੀਂ, ਕਿਆ ਬਾਤ ਹੈ। ਇਹ ਬੱਸਾਂ ਦੀ ਬੜੀ ਯਾਦ ਆਉਂਦੀ ਹੈ ਜਦੋਂ ਵਾਜੇ ਵਜਾਉਂਦੀਆਂ ਹਨ, ਰੰਗ ਬਿਰੰਗੇ ਵਾਜੇ। ਛੱਡ ਦੇ ਗੱਲ ਨੂੰ, ਫੜ ਲੈ ਗੱਲ ਨੂੰ। ਆ ਵੇਖੋ ਕਿੰਨੇ ਬੱਚੇ ਭਾਗ ਲਗਾ ਫਿਰਦਾ ਹੀ ਹੈ। ਐ ਵੇ 20 ਕੁ ਬਾਲ ਭਾਏ ਹੀ ਇਹਨੇ ਮੋਟਰਸਾਈਕਲ ਤੇ। ਤੇਰਾ ਭਲਾ ਹੀ ਹੋਈਏ, ਤੇਰਾ ਭਲਾ ਹੀ ਹੋਈਏ, ਤੇਰਾ ਅੰਨੀ ਪਾ ਦਿੰਦੇ ਜਿੱਥੇ ਮਰਦੀ। ਇੰਨੇ ਬਾਲ ਜੰਮ ਕੇ ਸਿਆਪਾ ਪਾ ਦਿੰਦੇ। ਮੋਟਰਸਾਈਕਲ ਇੱਕ ਹੀ ਹੈ 20 ਬਾਲ ਉੱਥੇ ਲੱਦ ਲੈਂਦੇ ਨੇ। ਅੱਲਾ ਦੀ ਸਪੋਰਟ। ਚਲੋ ਜੀ ਨਾਨੀ ਘਰ ਚੱਲੀਏ। ਚਲੋ ਜੀ ਨਾਨੀ ਘਰ ਚੱਲੀਏ ਜੀ। ਨਾਨੀ ਘਰ ਤੁਸੀਂ ਚਲੇ ਜਾਓ, ਭਾਵੇਂ ਅੱਬੇ ਨੂੰ ਸੱਟ ਲੱਗ ਜਾਵੇ। ਆ ਚੱਲ ਭਾਈ ਵੈਗਨਾਰ ਵਾਲਿਆ। ਇਹ ਜੀ ਮਰੀਮ ਨਵਾਜ਼ ਨੇ ਰਸ਼ਕੇ ਕੱਢੇ ਨੇ। ਇਹਨਾਂ ਵਿੱਚ ਜੀ ਕੂੜਾ ਲੱਦ ਕੇ ਤੁਸੀਂ ਗਲੀਆਂ ਮਹੱਲਿਆਂ 'ਚ ਕੂੜਾ ਇਕੱਠਾ ਕਰੋ। ਆ ਲੋਡਰ ਇਹ ਹਰ ਯੂਸੀ ਨੂੰ ਨਾ ਕੋਈ 50-50 60 ਰਸ਼ਕੇ ਮਿਲੇ ਨੇ। ਜਿੰਨੇ ਵੀ ਜਿਹੜੇ ਯੂਸੀ ਦੇ ਵਿੱਚ ਜਿੰਨੇ ਬੰਦੇ ਨੇ ਕੌਂਸਲਰ ਹੋਏ ਨੇ, ਉਹਨਾਂ ਨੂੰ 50 ਤੋਂ 60-70 ਰਸ਼ਕੇ ਇੱਕ ਯੂਸੀ ਨੂੰ ਮਿਲੇ ਨੇ ਸਫਾਈਆਂ ਵਾਸਤੇ। ਯਾਨੀ ਕਿ ਗੰਦ ਨਾ ਲਾਹੌਰ ਦੇ ਵਿੱਚ ਸਾਨੂੰ ਨਜ਼ਰ ਆਵੇ। ਤੇ ਗੰਦ ਤੇ ਫੇਰ ਵੀ ਅੱਲਾ ਦੀ ਮਿਹਰਬਾਨੀ ਨਾਲ ਇੱਥੇ ਮੁੱਕਦਾ ਹੀ ਨਹੀਂ, ਜਿੰਨੀ ਕੋਈ ਸਫਾਈ ਕਰਦੇ ਨੇ। ਜਦੋਂ ਕਿਸੇ ਅਫਸਰ ਨੇ ਆਉਣਾ ਹੁੰਦਾ
ਇਹਨਾਂ ਨੇ ਚੌਧਰੀ ਸਾਹਿਬ ਸਫਾਈਆਂ ਕਰ ਲੈਣੀਆਂ, ਜਦੋਂ ਕਿਤੇ ਅੱਗੇ ਪਿੱਛੇ ਹੋ ਜਾਣਾ ਫਿਰ ਉੱਥੇ ਹੀ ਗੰਦ ਪਿਆ, ਉੱਥੇ ਹੀ ਕੂੜਾ ਪਿਆ। ਇਹ ਤੋਂ ਸਿੱਧੀ ਲਾਹੌਰ ਜਾ ਰਹੀ ਹੈ ਏਅਰਪੋਰਟ ਤੇ, ਜੇ ਕਿਸੇ ਨੇ ਜਾਣਾ ਕੰਮ ਹੋ ਗਿਆ ਤਾਂ ਉੱਥੋਂ ਚੜ੍ਹਦੀ ਹੈ। ਅੱਗੇ ਸਾਡੇ ਆ ਗਿਆ ਜੀ ਚੰਦ ਦਾ ਕਿਲ੍ਹਾ। ਚੰਦ ਦੇ ਕਿਲ੍ਹੇ ਦੇ ਕੋਲ ਅਸੀਂ ਪਹੁੰਚ ਗਏ ਹਾਂ। ਇਹ ਮੁਗਲ ਹੈ, ਮੁਗਲ ਵਾਲਿਆਂ ਦੀ ਗੱਡੀ। ਕਿਆ ਬਾਤ, ਇਹਦਾ ਵੀ ਬੜਾ ਸਕੂਨ ਦੇ ਸਫ਼ਰ ਹੈ ਗੱਡੀ ਦਾ ਵੀ। ਇਹ ਜਿਹੜੀ ਜਾ ਰਹੀ ਹੈ ਸਿਆਲਕੋਟ ਪਿੰਡੀ ਜਾਂਦੀ ਹੈ। ਕਿਆ ਬਾਤ ਹੈ। ਇਹ ਵੇ ਉਸਤਾਦ, ਇਹ ਜਿਹੜੇ ਹੁਣ ਇਸ ਰੋਡ ਤੇ ਮਾਸ਼ਾਅੱਲਾ ਮਾਸ਼ਾਅੱਲਾ ਪੰਪ ਵਾਲੀ ਤਾਂ ਖੀਰ ਹੀ ਹੋ ਗਈ। ਪੰਪ ਵਾਧੂ ਨੇ, ਹੁਣ ਤੁਹਾਨੂੰ ਕਿਤੇ ਵੀ ਤੇਲ ਮੁੱਕ ਜਾਵੇ ਤੇ ਤੁਹਾਨੂੰ ਟੈਨਸ਼ਨ ਕੋਈ ਨਹੀਂ ਹੈ। ਆਹ ਗੱਡੀ ਨੇ ਸਟਾਪ ਕੀਤਾ ਜੀ। ਇਹਨੂੰ ਵਾਪਟਾ ਟੋਨ ਕਿਹਾ ਜਾਂਦਾ ਜੀ, ਗੁੱਜਰਾਂ ਵਾਲੇ ਦੀ ਵਾਪਟਾ ਟੋਨ। ਇਹ ਜੇ ਵਾਪਟਾ ਟੋਨ ਗੁੱਜਰਾਂ ਵਾਲੇ ਦੀ, ਠੀਕ ਹੈ ਜੀ। ਇਹ ਗੁੱਜਰਾਂ ਵਾਲੇ ਦੀ ਵਾਪਟਾ ਟੋਨ ਹੈ ਤੇ ਤੁਹਾਨੂੰ ਅੱਗੇ ਵੀ ਵਹਾਨੇ ਆ। ਤੁਸੀਂ ਸਾਡੇ ਨਾਲ ਜੁੜਦੇ ਜਾਓ, ਤੁਹਾਨੂੰ ਇਨਸ਼ਾਅੱਲਾ ਬੜਾ ਮਜ਼ਾ ਆਏਗਾ। ਲਾਈਵ ਤੁਹਾਡੇ ਨਾਲ ਤਕਰੀਬਨ ਅਸੀਂ 15-20 ਮਿੰਟ ਆਵਾਂਗੇ, ਅੱਧਾ ਘੰਟਾ ਪੂਰਾ, ਅੱਧਾ ਘੰਟਾ ਤੁਹਾਡੇ ਨਾਲ ਲਾਈਵ ਆਵਾਂਗੇ ਅਸੀਂ। ਅੱਗੇ ਤੁਹਾਨੂੰ ਵਹਾਨੇ ਆ ਚੰਨ ਦਾ ਕਿਲ੍ਹਾ, ਭਲਵਾਨਾਂ ਦਾ ਸ਼ਹਿਰ। ਜੁੜ ਜਾਓ ਆ ਗਏ ਹੋ, ਆਇਓ ਬਸ ਸਾਡੇ ਨਾਲ ਜੁੜ ਜਾਓ। ਅੱਛੇ ਕਮੈਂਟ ਕਰੋ, ਅਸੀਂ ਤੁਹਾਨੂੰ ਇਨਸ਼ਾਅੱਲਾ ਤੁਹਾਡੇ ਕਮੈਂਟ ਪੜ੍ਹ ਕੇ ਤੁਹਾਨੂੰ ਜਵਾਬ ਦੇਵਾਂਗੇ। ਜਿੰਨੇ ਵੀ ਮੇਰੇ ਭਰਾ ਦੇਸ਼ ਪ੍ਰਦੇਸ਼ ਦੇ ਜਿਹੜੇ ਗੁੱਜਰਾਂ ਵਾਲੇ ਨੂੰ ਚਾਹੁੰਦੇ ਨੇ, ਗੁੱਜਰਾਂ ਵਾਲੇ ਨਾਲ ਪਿਆਰ ਕਰਦੇ ਨੇ, ਜਿਹੜੇ ਗੁੱਜਰਾਂ ਵਾਲੇ ਤੇ ਰਹਿਣ ਵਾਲੇ ਨੇ, ਤੇ ਇਨਸ਼ਾਅੱਲਾ ਅਸੀਂ ਉਹਨਾਂ ਨੂੰ ਵਹਾਨੇ ਆ ਆਪਣੀ ਯਾਦ ਤਾਜ਼ਾ ਕਰ ਲੈਣਾ। ਜਿਹੜੇ ਬਾਹਰ ਗਏ ਨੇ ਸਾਡੇ ਭਰਾ, ਅਸੀਂ ਉਹਨਾਂ ਨੂੰ ਰੋਡ ਦੀ ਸੈਲ ਕਰਾਉਂਦੇ ਆ। ਜਿੰਨੇ ਵੀ ਮੇਰੇ ਭਰਾ ਗੁੱਜਰਾਂ ਵਾਲੇ ਤੇ ਬਾਹਰ ਦੇ ਮੁਲਕਾਂ 'ਚ ਬੈਠੇ ਹੋਏ ਨੇ, ਜਿਹੜਾ ਮੇਰਾ ਕੁਝ ਵੇਖ ਰਿਹਾ ਮੇਰੀ ਵੀਡੀਓ, ਮੇਰੇ ਨਾਲ ਜੁੜੇ ਤੇ ਇਨਸ਼ਾਅੱਲਾ ਉਹਨੂੰ ਮਜ਼ਾ ਆਏਗਾ। ਅਸੀਂ ਇਹ ਬਿਲਕੁਲ ਗੁੱਜਰਾਂ ਵਾਲੇ ਦੇ ਨਜ਼ਦੀਕ ਆ ਗਏ ਹਾਂ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਚੰਦ ਦਾ ਕਿਲ੍ਹਾ ਵਹਾਵਾਂਗੇ। ਉਹਦੇ ਨਾਲ ਹੀ ਆਪਣਾ ਹੈਗਾ ਇੱਕ, ਉਹਨਾਂ ਨੇ ਬੜੇ ਵਧੀਆ ਬਣਾਏ ਹੋਏ ਨੇ ਪੁਤਲੇ ਜਿਹੇ ਭਲਵਾਨਾਂ ਦੇ, ਜਿਹੜਾ ਨਿਸ਼ਾਨੀ ਉਹਨਾਂ ਨੇ ਬਣਾਈ ਹੈ ਗੁੱਜਰਾਂ ਵਾਲੇ ਦੀ, ਕਿ ਗੁੱਜਰਾਂ ਵਾਲਾ ਜਿਹੜਾ ਨਾ ਇੱਥੋਂ ਸ਼ੁਰੂ ਹੁੰਦਾ ਭਲਵਾਨਾਂ ਦਾ ਸ਼ਹਿਰ, ਤੇ ਉਹ ਵੀ ਤੁਹਾਨੂੰ ਵਹਾਨੇ ਆ। ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਤੇ ਇਹ ਵੇਖੋ ਤੁਸੀਂ ਕੈਸਾ ਪਿਕਅਪ ਦੇ ਵਿੱਚ ਫਲੈਸ਼ ਲੱਗੇ ਹੋਏ ਨੇ। ਇੱਥੇ ਇਹ ਕੰਮ ਬੜਾ ਜੇ, ਜਿੰਨੇ ਕਿਸੇ ਨੇ ਲੈਣਾ ਹੋਵੇ ਸਮਾਨ ਤੇ ਇੱਥੇ ਗੁੱਜਰਾਂ ਵਾਲੇ ਤੋਂ ਸਸਤਾ ਮਿਲਦਾ। ਇਹ ਜਿਹੜਾ ਫਲੈਸ਼ ਵਗੈਰਾ, ਟੂਟੀਆਂ, ਹਰ ਚੀਜ਼, ਪੱਖੇ ਵਗੈਰਾ ਇੱਥੋਂ ਮਿਲਦੇ ਨੇ, ਬਰਤਨ ਵਗੈਰਾ। ਇਹ ਯਾਨੀ ਕਿ ਇੱਥੋਂ ਹੋਰ ਸ਼ਹਿਰਾਂ ਤੋਂ ਰਹਿ ਤੇ ਇੱਥੇ ਚੀਜ਼ ਮਿਲ ਜਾਂਦੀ ਹੈ। ਮਸਜਿਦ ਵੇਖੋ ਮਾਸ਼ਾਅੱਲਾ ਕਿੱਡੀ ਪਿਆਰੀ ਬਣਾਈ ਹੋਈ ਹੈ। ਕਿਆ ਬਾਤ ਹੈ। ਕਮੈਂਟ ਦੇ ਵਿੱਚ ਮਾਸ਼ਾਅੱਲਾ ਜ਼ਰੂਰ ਲਿਖਣਾ। ਇਹ ਜੀ ਅਸੀਂ ਆ ਗਏ ਹਾਂ ਜੀ ਚੰਦ ਦੇ ਕਿਲ੍ਹੇ ਤੇ। ਚੰਦ ਦਾ ਕਿਲ੍ਹਾ ਆ ਗਿਆ। ਸਾਡੇ ਨਾਲ ਜੁੜ ਜਾਓ ਜਿਹੜੇ ਗੁੱਜਰਾਂ ਵਾਲੇ ਨਾਲ ਪਿਆਰ ਕਰਦੇ ਨੇ, ਜਿਹੜੇ ਭਲਵਾਨ ਨੇ, ਜਿਹੜੇ ਇੱਥੇ ਲਾਗੇ ਚਾਗੇ ਰਹਿੰਦੇ ਨੇ, ਗੁੱਜਰਾਂ ਵਾਲੇ ਜਿਨ੍ਹਾਂ ਦੀ ਧਰਤੀ ਹੈ, ਸ਼ਹਿਰ ਹੈ, ਉਹ ਜ਼ਰੂਰ ਸਾਡੇ ਨਾਲ ਜੁੜੋ। ਸਾਨੂੰ ਅੱਛੇ ਕਮੈਂਟ ਕਰੋ, ਤੁਹਾਨੂੰ ਇਨਸ਼ਾਅੱਲਾ ਗੁੱਜਰਾਂ ਵਾਲੇ ਦਾ ਪੂਰਾ ਸੈਲ ਕਰਾਉਂਦੇ ਹਾਂ। ਅਸੀਂ ਲਾਈਵ ਚੱਲਨੇ ਪਏ ਹਾਂ, ਸਾਡੇ ਨਾਲ ਜੁੜੇ ਵੀਡੀਓ ਦੇ ਨਾਲ ਸਾਡੇ ਆਈਏ। ਉਹ ਜਿਹੜੇ ਮੇਰੇ ਭਰਾ ਵੇਖਣ ਡਏ ਨੇ, ਇਹ ਵੇਖੋ ਜੀ ਅੱਗੇ ਚੰਦ ਦਾ ਕਿਲ੍ਹਾ ਆ ਗਿਆ। ਚੰਦ ਦੇ ਕਿਲ੍ਹੇ ਦਾ ਇਹ ਸਾਹਮਣੇ ਜਿਹੜਾ ਤੁਹਾਨੂੰ ਤੀਰ ਨਜ਼ਰ ਆ ਰਿਹਾ ਨਾ, ਸਾਹਮਣੇ ਬਿਲਕੁਲ, ਇਹ ਗੁੱਜਰਾਂ ਵਾਲੇ ਦੀ ਨਿਸ਼ਾਨੀ, ਇਹਨੂੰ ਕਹਿੰਦੇ ਨੇ ਚੰਦ ਦਾ ਕਿਲ੍ਹਾ। ਠੀਕ ਹੈ ਜੀ, ਇਹ ਆ ਗਿਆ ਜੀ ਚੰਦ ਦਾ ਕਿਲ੍ਹਾ। ਇਹ ਦੋਧੀ ਵੀ ਸਾਡੇ ਅੱਗੇ ਆ ਗਿਆ, ਬਹੁਤ ਪਿਆਰਾ। ਤੇ ਇਹ ਅੱਗੋਂ ਪਾਗਲ ਵੀ ਲੱਗੀ ਫਿਰਦੀ ਜੇ, ਵੇਖੋ ਦੇਖਿਆ ਜੇ ਪਾਗਲ ਦੇ ਕੰਮ। ਤੇ ਪੁਲਿਸ ਵਾਲਿਆਂ ਨੇ ਭਾਜੀ, ਆਹ ਪੁਲਿਸ ਵਾਲਿਆਂ ਨੇ ਗੱਡੀ ਦੇ ਵਿੱਚ ਬਹਿ ਕੇ ਮੋਬਾਈਲ ਹੀ ਚਲਾਈ ਜਾਂਦੇ ਨੇ, ਹੋਰ ਇਹਨਾਂ ਨੂੰ ਕੋਈ ਕੰਮ ਨਹੀਂ। ਤੇ ਇਹ ਜੀ ਭਲਵਾਨਾਂ ਦਾ ਸ਼ਹਿਰ, ਇਹਨੂੰ ਕਹਿੰਦੇ ਜੀ ਚੰਦ ਦਾ ਕਿਲ੍ਹਾ। ਠੀਕ ਹੈ ਜੀ, ਹੁਣ ਅੱਗੇ ਤੁਹਾਨੂੰ ਵਹਾਨੇ ਆ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਸਾਂ ਕਿ ਇੱਥੇ ਆਣੇ ਨੇ ਦੋ। ਇਹ ਵੇਖੋ ਇਹਨਾਂ ਨੇ ਬਣਾਇਆ ਹੋਇਆ ਡਾਇਨਾਸੋਰ। ਤੇ ਉਸ ਤੋਂ ਬਾਅਦ ਤੁਸੀਂ ਉਸਤਾਦ ਜੀ ਜਿਹੜਾ ਅੱਗੇ ਉਹ ਪੁਤਲੇ ਜਿਹੇ ਨਹੀਂ ਬਣੇ ਗੁੱਜਰਾਂ ਵਾਲੇ ਭਲਵਾਨਾਂ ਦੇ, ਉੱਥੇ ਬਸ 1 ਮਿੰਟਾਂ 'ਚ ਕਰਕੇ ਬ੍ਰੇਕ ਮਾਰਨੀ। ਅਸੀਂ ਆ ਜਿਹੜੇ ਸਾਡੇ ਨਾਲ ਭਰਾ ਜੁੜੇ ਨੇ ਉਹਨਾਂ ਨੂੰ ਬਸ ਵਹਾਣਾ ਕਿ ਅਸੀਂ ਵਾਕਈ ਗੁੱਜਰਾਂ ਵਾਲੇ ਆਏ ਹਾਂ। 1 ਮਿੰਟ ਬਾਅਦ ਜੀ ਤੁਹਾਨੂੰ ਅਸੀਂ ਵਹਾਨੇ ਆ, ਤੁਸੀਂ ਸਾਡੇ ਨਾਲ ਜੁੜ ਜਾਵੋ। 1 ਮਿੰਟ ਸਿਰਫ ਸਬਰ ਕਰੋ, ਅਸੀਂ ਤੁਹਾਨੂੰ ਵਹਾਨੇ ਆ ਜਿੱਥੇ ਭਲਵਾਨਾਂ ਦਾ ਜਿਹੜਾ ਸ਼ਹਿਰ ਦਾ ਸ਼ੁਰੂ ਹੁੰਦਾ, ਜਿਹੜਾ ਵਹਾਉਂਦੇ ਨੇ ਕਿ ਇਹ ਵਾਕਈ ਭਲਵਾਨਾਂ ਦਾ ਸ਼ਹਿਰ ਹੈ। ਤੇ 1 ਮਿੰਟ ਬਸ ਮੇਰੇ ਨਾਲ ਜਿਹੜੇ ਮੇਰੇ ਭਰਾ ਨੇ ਜਲਦੀ ਜੁੜ ਜਾਵੋ। ਇਹ ਵੇਖੋ ਨਾਲੇ ਰੋਡ ਦਾ ਕੰਮ ਹੋ ਰਿਹਾ, ਮੁਰੰਮਤ ਹੋ ਰਹੀ ਸਾਰੇ ਰੋਡ ਦੀ। ਮਾਸ਼ਾਅੱਲਾ ਮਾਸ਼ਾਅੱਲਾ।
ਇਹ ਜੀ ਭਲਵਾਨਾਂ ਦਾ ਜਿਹੜਾ ਨਾ ਇਹ ਜੇ ਦੋ ਇਹਨਾਂ ਨੇ ਬੰਦੇ ਨਜ਼ਰ ਆ ਰਹੇ ਜੇ ਇਹ ਜੇ ਭਲਵਾਨਾਂ ਦੇ ਠੀਕ ਹੈ। ਇਹ ਗੁਜਰਾਂ ਵਾਲੇ ਦੀ ਨਿਸ਼ਾਨੀ ਭਾਜੀ ਤੁਹਾਨੂੰ ਕਿਹਾ ਸੀ ਗੁਜਰਾਂ ਵਾਲੇ ਆਏ ਆ ਤੇ ਗੁਜਰਾਂ ਵਾਲੇ ਆਏ ਆ। ਸੱਚੀ ਗੱਲ ਕਰੀ ਦੀ ਇਹ ਝੂਠ ਨਹੀਂ ਮਾਰੀਦਾ। ਅਸੀਂ ਨਾ ਤੁਹਾਡਾ ਟਾਈਮ ਜ਼ਾਇਆ ਕਰਨੇ ਆ ਤੇ ਨਾ ਆਪਣਾ ਕਰਨੇ ਆ। ਤੇ ਇਨਸ਼ਾਅੱਲਾ ਸਾਡੇ ਨਾਲ ਜੁੜੋ, ਤੁਹਾਨੂੰ ਇਨਸ਼ਾਅੱਲਾ ਮਜ਼ਾ ਆਏਗਾ। ਹਾਂ ਭਾਈ ਲੋ ਜੀ ਅਸੀਂ ਆ ਗਏ ਹੁਣ ਗੁਜਰਾਂ ਵਾਲੇ ਅੱਗੇ ਤੁਹਾਨੂੰ ਵਹਾਨੇ ਆ। ਇਹ ਆ ਗਿਆ ਜੀ ਸਾਡਾ ਇਹਨੂੰ ਕਹਿੰਦੇ ਨੇ ਜੀ ਕੰਗਣੀ ਵਾਲਾ ਪੁੱਲ। ਕੰਗਣੀ ਵਾਲਾ ਪੁੱਲ ਆ ਗਿਆ। ਇੱਥੋਂ ਅਸੀਂ ਖੱਬੇ ਹੱਥ ਮੁੜਾਂਗੇ। ਇਹ ਤਾਂ ਚੰਗੀ ਵੀਡੀਓ ਦੇਵਾਂਗੇ। ਆਸਮ ਪੰਜਾਬੀ ਵਲੌਗ ਨੂੰ ਭੁੱਲਣਾ ਨਾ। ਇਨਸ਼ਾਅੱਲਾ ਸਾਡਿਆਂ ਭਰਾਵਾਂ ਨੂੰ ਮਜ਼ਾ ਆਏਗਾ ਸਾਡੀ ਵੀਡੀਓ ਵੇਖਣ। ਚੈਨਲ ਨੂੰ ਜਿੰਨੇ ਮੇਰੇ ਭਰਾ ਆ ਰਹੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਉਹਨੂੰ ਦਬਾ ਦਿਓ। ਟਾਈਮ ਪੀਸ ਵੇਖੋ ਜੀ ਲਾਇਆ ਉਹਨਾਂ ਨੇ ਸੈਂਟਰ ਦੇ ਵਿੱਚ, ਵਾਲਟਨ ਵਾਲਾ ਵੀ ਵਿੱਚ ਖੜਾ ਕੀਤਾ। ਹੈਲਮਟ ਪਾਣਾ ਇਹਦਾ ਮਤਲਬ ਇਹ ਵੇ ਕਿ ਹੈਲਮਟ ਉਹਨੇ ਹੱਥ 'ਚ ਫੜਿਆ ਹੋਇਆ ਕਿ ਹੈਲਮਟ ਪਾ ਮਰੇ, ਹੈਲਮਟ ਪਾ ਲੈ। ਇਹਦੇ ਸੱਟਾਂ ਨਾਲ ਲਵਾ ਲਈ। ਵੇਖ ਲਓ ਵਾਲਟਨ ਵਾਲੇ ਨੇ ਫੜਿਆ ਹੋਇਆ ਆਪਣਾ ਹੈਲਮਟ। ਉਹਨਾਂ ਨੇ ਪੁਤਲਾ ਬਣਾਇਆ ਹੋਇਆ। ਪੁਤਲਾ ਬਣਾਉਣ ਦਾ ਮਕਸਦ ਇਹ ਵੇ ਕਿ ਹੈਲਮਟ ਪਾ ਕੇ ਇਸ ਰੋਡ ਤੇ ਜਿਵੇਂ ਮਰਜ਼ੀ ਫੇਰ। ਵੇਖ ਲਓ ਜੀ ਉਹਨਾਂ ਨੇ ਪੁਤਲੇ ਤੇ ਵੀ ਨਿਸ਼ਾਨ ਦਿੱਤਾ ਹੈ ਕਿ ਹੈਲਮਟ ਪਾ। ਹੈਲਮਟ ਬਹੁਤ ਜ਼ਰੂਰੀ ਹੈ। ਜਿਹੜੇ ਬੰਦੇ ਨਹੀਂ ਹੈਲਮਟ ਪਾਉਂਦੇ ਉਹ ਕਿਸੇ ਦਾ ਨੁਕਸਾਨ ਨਹੀਂ ਕਰਦੇ, ਉਹ ਆਪਣਾ ਹੀ ਕਰਦੇ ਨੇ। ਤੇ ਹੈਲਮਟ ਪਾਉਣਾ ਜ਼ਰੂਰੀ ਹੈ। ਜਦੋਂ ਵੀ ਬਾਈਕ ਚਲਾਓ ਹੈਲਮਟ ਆਪਣੇ ਸਿਰ ਤੇ ਪਾਓ ਤੇ ਅੱਲਾ ਤੁਹਾਡੀ ਖੈਰ ਕਰੇ। ਉਹ ਵੇਖੋ ਫੋਨ ਉਹਨੇ ਕੰਨ ਨਾਲ ਲਾਇਆ ਤੇ ਗੱਡੀ ਚਲਾਈ ਜਾ ਰਿਹਾ, ਰਸ਼ਕਾ ਚਲਾਈ ਜਾ ਰਿਹਾ। ਕੋਈ ਉਹਨੂੰ ਇਹ ਨਹੀਂ ਹੈਗਾ ਕਿ ਕਿਸੇ ਦੇ ਵਿੱਚ ਉੱਤੇ ਚੜ ਜਾਏਗਾ ਜਾਂ ਕੋਈ ਵੱਜੇਗਾ। ਮੇਰਾ ਧਿਆਨ ਫੋਨ 'ਚ ਹੋਏਗਾ। ਇਹ ਸਾਰੀ ਮਾਰਕੀਟ ਜੀ ਫਲੈਸ਼ ਵਗੈਰਾ ਜਿੰਨੀ ਮਾਰਕੀਟ ਹੈ ਸਾਰੀ ਥੱਲੇ ਟੂਟੀਆਂ ਵਗੈਰਾ ਫਲੈਸ਼ ਵਗੈਰਾ ਇੱਥੋਂ ਮਿਲਦੇ ਨੇ। ਜੇ ਕਿਸੇ ਭਰਾ ਨੂੰ ਚਾਹੀਦੇ ਹੋਣ ਤਾਂ ਇੱਥੇ ਆ ਕੇ ਲੈ ਸਕਦਾ ਹੈ। ਇਹ ਚੰਦ ਦੇ ਕਿਲੇ ਤੋਂ ਅਗਲੇ ਪਾਸੇ ਕੰਗਣੀਆਂ ਵਾਲਾ ਪੁਲ ਹੈ, ਉੱਥੇ ਸਾਰੀ ਮਾਰਕੀਟ ਬਣੀ ਹੋਈ ਹੈ। ਇਹ ਅਸੀਂ ਪੁਲ ਦੇ ਉੱਤੋਂ ਲੰਘਣੇ ਪਏ ਹਾਂ। ਇਹ ਵੇਖਣ ਲਿਆ ਜੀ ਥੱਲੋਂ ਰੇਲ ਗੱਡੀ ਦਾ ਲਾਈਨ ਲੰਘਦੀ ਪਈ ਹੈ ਜਿਹੜੀ ਲੋਹਰੋਂ ਆਉਂਦੀ ਹੈ ਅੱਗੇ। ਕੁਝ ਵੇਖੋ ਸਾਰੀ ਫਲੈਸ਼ ਟੂਟੀਆਂ ਬੇਸਨ ਹਰ ਚੀਜ਼ ਇੱਥੋਂ ਮਿਲਦੀ ਹੈ। ਇਹ ਕੋਈ 400 ਤੋਂ 500 ਦੁਕਾਨ ਹੈ ਜਿਹੜੀ ਇੱਥੇ ਬਣੀ ਹੋਈ ਹੈ। ਇੱਥੇ ਬਸ ਇਹੋ ਹੀ ਸਮਾਨ ਵਿਕਦਾ ਜੇ। ਇਹ ਲੋਡਰ ਰਸ਼ਕੇ ਵਗੈਰਾ ਸਾਰੇ ਖੜੇ ਨੇ। ਸਿਰਫ ਇਹ ਸਮਾਨ ਲੋਡ ਕਰਦੇ ਨੇ ਤੇ ਲੋਕਾਂ ਨੂੰ ਛੱਡ ਕੇ ਆਉਂਦੇ ਨੇ। ਜਦੋਂ ਤੁਸੀਂ ਕਿਸੇ ਘਰ ਆਪਣਾ ਸੈਂਟਰੀ ਦਾ ਸਮਾਨ ਲੈਣਾ ਇੱਥੇ ਆ ਕੇ ਤਸ਼ਰੀਫ ਲੈ ਕੇ ਆਓ, ਇੱਥੋਂ ਲੈ ਕੇ ਜਾਓ। ਇੱਥੇ ਤੁਹਾਨੂੰ ਰਿਆਇਤ ਹੀ ਮਿਲੇਗਾ ਕਿਉਂਕਿ ਇਹ ਗੜ੍ਹ ਹੈਗਾ। ਗੜ੍ਹ ਗੁਜਰਾਂ ਵਾਲਾ ਇੱਕ ਗੜ੍ਹ ਆ ਚੀਜ਼ਾਂ ਦਾ, ਸਟੀਲ ਦਾ। ਤੇ ਤੁਸੀਂ ਇੱਥੋਂ ਖਰੀਦ ਸਕਦੇ ਜੇ। ਤੁਹਾਨੂੰ ਇਨਸ਼ਾਅੱਲਾ ਘੱਟ ਰੇਟ ਤੇ ਮਿਲੇਗੀ। ਆ ਬੰਦਿਆਂ ਨੂੰ ਵੇਖੋ ਇਹ ਵੀ ਇੰਨੀ ਸਰਦੀ ਲੱਗਦੀ ਜੇ, ਚਾਦਰਾਂ ਮੈਂ ਘੁੱਟ ਕੇ ਲਈਆਂ ਹਨ। ਸਾਜੀ ਯਕਦਮ ਸਰਦੀ ਨਹੀਂ ਪੈਣ ਲੱਗ ਪਈ ਹੈ ਨਾ, ਜਾਂ ਅੱਗੇ ਘਟ ਗਈ ਸਰਦੀ। ਗਰਮੀ ਦਾ ਤਰੀਕਾਕਾਰ ਬਣ ਗਿਆ ਸੀ। 2-4 ਦਿਨ ਹੋ ਗਏ ਨੇ ਜਿਹੜਾ ਨਾ ਹਵਾਵਾਂ ਭੂਵਾਂ ਚੱਲ ਪਈਆਂ ਨੇ, ਕੋਰਾ ਪੈਣ ਲੱਗ ਪਿਆ। ਤੇ ਉਹਦੇ ਨਾਲ ਫਿਰ ਮੈਂ ਉਹੀ ਗੱਲ ਕਰਨਾ ਹਾਂ। ਮੈਂ ਕਿਹਾ ਯਾਰ ਸਰਦੀ ਦਾ ਮਹੀਨਾ ਹੈ, ਅੱਲਾ ਖੈਰ ਕਰੇ। ਲੱਗਦਾ ਯਾਰ ਕਿ ਜਿਹੜੀ ਨਾ ਸਰਦੀ ਪੈਣੀ ਕੋਈ ਆ ਮਾਂ ਏ ਤੇ ਸਰਦੀ ਪਈ ਨਹੀਂ। ਹਾਂਜੀ ਇਹ ਪੋਹ ਤੇ ਮਾਂਗ ਦਿਨ ਪਤਾ ਇਹ ਸਰਦਾਰ ਮਹੀਨੇ ਹੁੰਦੇ ਨੇ ਸਰਦੀ ਦੇ। ਹਾਂ 2 ਮਹੀਨੇ ਪੋਹ ਤੇ ਮਾਂਗ। ਨਹਿਰ ਆ ਗਈ ਹੈ ਜੀ ਗੁਜਰਾਂ ਵਾਲੇ ਦੀ। ਅੱਗੇ ਮਾਸਟਰ ਸਿਟੀ ਬੜੀ ਜ਼ਬਰਦਸਤ ਬਣੀ, ਜਿਵੇਂ ਸਾਡੇ ਕੋਲ ਇੱਥੇ ਬਹਿਰੀਆ ਟਾਊਨ ਹੈ ਲਾਹੌਰ ਸ਼ਹਿਰ ਦੇ ਵਿੱਚ। ਜੀ ਇੱਥੇ ਮਾਸਟਰ ਸਿਟੀ ਬਣਾਈ ਹੈ ਕਿਸੇ ਨੇ ਤੇ ਲੇਕਿਨ ਬਹੁਤ ਉਹਨਾਂ ਨੇ ਕੰਮ ਕੁਮ ਕਰਾਇਆ। ਉਹਨਾਂ ਨੇ ਪੁਲਾਂ ਸ਼ੁਲਾਂ ਦੇ ਪੈ ਸਾਰੀ ਤੁਹਾਨੂੰ ਨਜ਼ਰ ਆ ਰਹੀ ਹੈ ਨਹਿਰ ਹੈ। ਦਰਖਤਾਂ ਦੇ ਪਰਲੇ ਪਾਸੇ ਵਿੱਚ ਘਰ ਜਿਹੜੀ ਹੈ ਨਾ ਨਹਿਰ ਹੀ ਹੈ ਸਾਰੀ। ਤੇ ਆਪਣਾ ਜੇ ਮਾਸਟਰ ਸਿਟੀ ਵੀ ਯਾਨੀ ਕਿ ਪੂਰਾ ਬਹਿਰੀਆ ਟਾਊਨ ਵਾਲਾ ਮਾਹੌਲ ਬਣਾਇਆ। ਬਹਿਰੀਆ ਟਾਊਨ ਇੱਕ ਆਪਣੀ ਜਗ੍ਹਾ 'ਤੇ ਉਹ 'ਤੇ ਬਹੁਤੇ ਰੁਪਈਏ ਲੱਗੇ ਨੇ, ਲੇਕਿਨ ਇਹ ਥੋੜ੍ਹਾ ਜਿਹਾ ਲੋ ਕਲਾਸ ਹੈ ਤੇ ਲੇਕਿਨ ਸਹੀ ਹੈ ਮਾਸਟਰ ਸਿਟੀ। ਪੈਸੇ ਪੂਸੇ ਇਸ ਬੰਦੇ ਨੇ ਵੀ ਚੰਗੇ ਲਾਏ ਨੇ। ਇਹਨਾਂ ਨੇ ਪੁਲ ਬਣਾਏ ਨੇ। ਪੁਲ ਬਣਾ ਕੇ ਨਹਿਰ ਤੋਂ ਕ੍ਰਾਸਿੰਗ ਕੀਤੀ ਹੈ। ਉਸ ਤੋਂ ਬਾਅਦ ਜਗ੍ਹਾ ਵੀ ਅੱਛੀ ਹੈ, ਅੰਦਰ ਪਲਾਟ ਵੀ ਬੜੇ ਜ਼ਬਰਦਸਤ ਬੜੀ ਵਧੀਆ ਇਹਨਾਂ ਨੇ ਬਣਾਈ ਹੈ ਸਿਟੀ। ਤੇ ਇਹ 2-3 ਪੁਲ ਨੇ। ਆ ਵੇਖੋ ਇਹਦਾ ਮੇਨ ਪੁਲ ਵੀ ਆ ਗਿਆ ਅੱਗੇ ਤਾਂ ਨਜ਼ਰ ਆਉਂਦਾ ਹੋਣਾ ਵੀਡੀਓ ਦੇ ਵਿੱਚ। ਵੇਖੋ ਮੇਰੇ ਨਾਲ ਜੁੜੋ
ਇਹ ਵੇਖੋ ਜ਼ਰਾ, ਇਹ ਮੇਰੇ ਨਾਲ ਦੀਵਾਰ ਬੜੀ ਉੱਚੀ ਆ ਗਈ ਹੈ ਫੁੱਟਪਾਥ, ਤੇ ਮੈਂ ਤੁਹਾਨੂੰ ਨਹੀਂ ਵਿਖਾ ਸਕਿਆ। ਤੇ ਜਦੋਂ ਤੁਸੀਂ ਇਹ ਬੱਤੀਆਂ ਲੱਗੀਆਂ ਵੇਖੋਗੇ ਨਾ ਇੱਥੇ ਆ ਨਾਲੇ ਦੇ ਅਗਲੇ ਪਾਸੇ ਕੰਗਣੀ ਵਾਲੇ ਤੋਂ ਅੱਗੇ ਲੰਘੋਗੇ, ਸਮਝ ਲਾਂਗੇ ਮਾਸਟਰ ਸਿਟੀ ਆ ਗਈ ਹੈ। ਤੇ ਕਿਸੇ ਭਰਾ ਨੇ ਵਿਜ਼ਿਟ ਕਰਨਾ ਹੈ ਤਾਂ ਕਰ ਸਕਦਾ ਹੈ, ਤੇ ਬਹੁਤ ਅੱਛੀ ਜਗ੍ਹਾ। ਅਸੀਂ ਬਿਲਕੁਲ ਉੱਤੇ ਆ ਗਏ ਹਾਂ ਗੁਜਰਾਂਵਾਲੇ ਦੇ। ਹੁਣ ਅਸੀਂ ਜਿੱਥੇ ਆਪਣੀ ਮੰਜ਼ਿਲ ਤੇ, ਜਿਹੜੀ ਮੰਜ਼ਿਲ ਤੇ ਅਸੀਂ ਜਾਣਾ ਉੱਥੇ ਹੀ ਪਹੁੰਚ ਆਏ ਹਾਂ। ਸਾਡਾ ਸਿਰਫ 5 ਮਿੰਟ ਦੀ ਮੁਸਾਫਤ ਰਹਿ ਗਈ ਹੈ। 5 ਮਿੰਟ ਬਾਅਦ ਅਸੀਂ ਅੱਲਾ ਦੇ ਹੁਕਮ ਨਾਲ ਉੱਥੇ ਹੋਵਾਂਗੇ। ਤੇ ਜਾਂਦੀ ਵਾਰੀ ਫਿਰ ਤੁਹਾਨੂੰ ਲਾਈਵ ਆਨੇ ਆ। ਨਹਿਰ ਮਾਸ਼ਾਅੱਲਾ ਪਾਣੀ ਆ ਗਿਆ, ਨਹਿਰ ਦੇ ਵਿੱਚ ਕਿਸ਼ਤੀ ਲਾਈ ਹੈ ਬੰਦੇ ਨੇ, ਵੇਖੋ ਕਿਆ ਬਾਤ ਹੈ, ਕਿਸ਼ਤੀ ਲਾਈ ਹੋਈ ਹੈ। ਤੇ ਨਹਿਰ ਦੇ ਵਿੱਚ ਪਾਣੀ ਵਡੇਰ ਆ ਗਿਆ। ਇੱਕ ਇਹ ਪੁਲ ਬਣਿਆ ਵੀ ਕੋਈ ਸੁਸਾਇਟੀ ਨਵੀਂ ਬਣੀ ਹੈ, ਇੱਕ ਪਿੱਛੇ ਪੁਲ ਹੈ, 2 ਪੁਲ ਪਿੱਛੇ ਨੇ, ਇੱਕ ਇਹ ਨੇ। ਗ੍ਰੀਨ ਵੈਲੀ ਕਿਹੜੀ ਹੈਗੀ ਹੈ? ਗ੍ਰੀਨ ਵੈਲੀ। ਗ੍ਰੀਨ ਵੈਲੀ ਇਹ ਸੁਸਾਇਟੀ ਬਣੀ ਹੈ, ਗ੍ਰੀਨ ਵੈਲੀ। ਗ੍ਰੀਨ ਵੈਲੀ ਇਹ ਨਵੀਂ ਬਣੀ ਹੈ। ਤੇ ਉਸ ਤੋਂ ਬਾਅਦ ਅੱਗੇ ਪੁਲ ਆਏਗਾ ਜੀ ਫਿਰੋਜ਼ ਵਾਲਾ ਪੁਲ, ਉਹ ਵੀ ਬੜਾ ਕੁਛ ਪੁਰਾਣਾ ਸਿੱਖਾਂ ਦੇ ਤੇ ਅੰਗਰੇਜ਼ ਦੇ ਹਕੂਮਤ ਦੇ ਵਿੱਚ ਬਣਿਆ ਸੀ, ਤੇ ਹੁਣ ਉਹਨਾਂ ਨੇ ਤਬਦੀਲ ਕਰ ਦਿੱਤਾ, ਨਵਾਂ ਬਣਾਤਾ, ਤੇ ਬੜਾ ਜ਼ਬਰਦਸਤ ਉਹਨਾਂ ਨੇ ਪੁਲ ਬਣਾਇਆ। ਤੇ ਉਸ ਤੋਂ ਬਾਅਦ ਉਹ ਫਿਰੋਜ਼ ਵਾਲੇ ਪੁਲ ਤੋਂ ਅੱਗੇ ਆਉਂਦਾ ਛਿਛਰ ਵਾਲੀ ਪੁਲ। 3-4 ਪੁਲ ਨੇ ਜਿਹੜੇ ਮੇਰੇ ਭਰਾ ਗੁਜਰਾਂਵਾਲੇ ਦੇ ਰਹਿਣ ਵਾਲੇ ਨੇ, ਬਾਹਰ ਦੇ ਮੁਲਕਾਂ 'ਚ ਬੈਠੇ ਨੇ, ਆਪਣਾ ਸ਼ਹਿਰ ਵੇਖ ਲਵੋ, ਮੇਰੇ ਨਾਲ ਜੁੜ ਜਾਵੋ। ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦੇਣਾ, ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰੋ, ਸਾਡਾ ਸਪੋਰਟ ਕਰੋ। ਇਨਸ਼ਾਅੱਲਾ ਤੁਹਾਨੂੰ ਨਵੇਂ ਤੋਂ ਨਵੀਂ ਚੰਗੇ ਤੋਂ ਚੰਗਾ ਵੀ ਲੋਕ ਦਾਂਗੇ। ਹੁਣ ਤਾਂ ਅਸੀਂ ਲਾਈਵ ਆਏ ਹਾਂ, ਗੱਡੀ ਤੇ ਜਾ ਰਹੇ ਹਾਂ। ਗੱਡੀ ਦੀ ਤੁਹਾਨੂੰ ਹਾਰਨ ਦੀ ਆਵਾਜ਼ ਆਉਂਦੀ ਹੋਏਗੀ, ਉਸਤਾਦ ਹਰੀ ਹਾਰਨ ਵਜਾ ਰਹੇ ਨੇ। ਵੇਖੋ ਜ਼ਰਾ ਸੜਕ ਕ੍ਰਾਸ ਹੋਣ ਡਈ ਹੈ, ਵੇਖੋ ਛੋਟੇ ਛੋਟੇ ਬੱਚੇ ਲੈ ਕੇ ਬੀਬੀ ਲੰਘਦੀ ਪਈ ਹੈ। ਹੈਲੋ ਬਾਬਾ ਵੀ ਭੱਜ ਕੇ ਲੰਘ ਗਿਆ ਸਾਡੇ। ਇਹ ਆ ਗਿਆ ਸੀ ਫਿਰੋਜ਼ ਵਾਲਾ ਪੁਲ, ਜਿੱਥੇ ਤੁਹਾਨੂੰ ਇਹ ਰੇੜਾ ਨਜ਼ਰ ਆਇਆ, ਸਾਰਾ ਫਿਰੋਜ਼ ਵਾਲਾ ਪੁਲ ਸੀ। ਲੋ ਜੀ ਬਾਈ ਜੀ, ਅਸੀਂ ਹੁਣ ਪਹੁੰਚ ਗਏ ਹਾਂ ਆਪਣੀ ਮੰਜ਼ਿਲ ਤੇ। ਜਿਹੜੇ ਮਹੱਲੇ 'ਚ ਅਸੀਂ ਜਾਣਾ ਅਸੀਂ ਉੱਥੇ ਵੀ ਪਹੁੰਚ ਗਏ ਹਾਂ। ਇੱਕ ਜਗ੍ਹਾ ਤੇ ਕੰਮ ਸੀ ਉਹ ਕੀਤਾ, ਉਸ ਤੋਂ ਬਾਅਦ ਇੱਥੇ ਆਏ ਹਾਂ। ਗਾਜਰ ਵੀ ਸਸਤੀ ਹੋ ਗਈ ਹੈ, ਗੋਭੀ ਵੀ ਸਸਤੀ ਹੋ ਗਈ ਹੈ। ਤਾਂ ਜੀ ਇੱਥੇ ਗਲੀ ਆਣੀ, ਅੰਦਰ ਮੁੜਨਾ ਅਸੀਂ। ਇਹ ਗਲੀ ਅੱਗੇ ਲੰਘ ਹੈ। ਆਹੋ ਇਹੋ ਹੀ ਹੈ, ਕਰ ਲੈਂਦੇ ਆ, ਕਰ ਲੈਂਦੇ ਇਹੋ ਹੀ ਹੈ। ਅਸੀਂ ਆਪਣੀ ਮੰਜ਼ਿਲ ਤੇ ਆ ਗਏ ਹਾਂ ਜੀ। ਵੇਖੋ ਜ਼ਰਾ, ਵਾਹ ਜੀ ਵਾਹ, ਵਾਹ ਜੀ ਵਾਹ। ਤਾਂ ਜੀ ਇਹ ਮਹੱਲੇ 'ਚ ਵੀ ਗੰਦ ਨਹੀਂ ਜੇ ਮੁੱਕਾ, ਇੱਧਰ ਜਾਣਾ ਜੀ ਅਸੀਂ। ਇਹ ਮਹੱਲੇ 'ਚ ਵੀ ਗੰਦ ਨਹੀਂ ਮੁੱਕਾ, ਗਲੀਆਂ ਦੇ ਵਿੱਚ ਗੰਦ ਹੀ ਹਰ ਟਾਈਮ ਨਜ਼ਰ ਆਇਆ ਜਦੋਂ ਆਇਆ। ਉਦੋਂ ਇੱਧਰ ਆਏ? ਆਹੋ ਇੱਧਰ ਹੀ ਤੇ ਅਸੀਂ ਆਏ ਸਾਂ। ਇਹ ਜੀ ਗੁਜਰਾਂਵਾਲੇ ਦੀਆਂ ਗਲੀਆਂ ਨੇ, ਵੇਖੋ ਇਹ ਸਾਰੀਆਂ ਗੁਜਰਾਂਵਾਲੇ ਦੀਆਂ ਗਲੀਆਂ ਨੇ। ਆਹਾ ਗੁਜਰਾਂਵਾਲਾ ਭਰਿਆ ਆ ਪੂਰਾ। ਤਾਜੀ ਆ ਵੇਖੋ ਗਲੀਆਂ ਦੇ ਵਿੱਚ ਨਾ ਲੋਕਾਂ ਨੇ ਅੱਗੇ ਥੜੇ ਬੜੇ ਬੜੇ ਵੱਡੇ ਬਣਾਏ ਨੇ। ਹੈਂ ਆਪਣਾ ਇਹਨਾਂ ਨੇ ਰੱਖੀਆਂ ਨੇ ਮਕਾਨਾਂ ਦੀਆਂ ਕੁਰਸੀਆਂ ਉੱਚੀਆਂ, ਤੇ ਉਹਨਾਂ ਨੇ ਫਿਰ ਪੌੜੀਆਂ ਪੂੜੀਆਂ ਬਣਾ ਕੇ ਨਾ ਪੋਲੀਏ ਵਾਲੇ ਵੇਲੋਂ ਕਤਰੇ 'ਚ ਪਿਆਣ ਆਏ ਜੇ। ਆਹੋ ਸਿੱਧਾ ਹੀ ਸਿੱਧਾ ਹੀ ਜਾਣਦੇ, ਉਧਰੋਂ ਮੁੜ ਕੇ ਇੱਧਰ ਨੂੰ ਨਿਕਲ ਆਵਾਂਗੇ। ਸਿੱਧਾ ਹੀ ਜਾਣਦੇ, ਸਿੱਧਾ ਹੀ ਪਿੱਛੇ ਕਰੀ ਜਾਣਦਾ ਸਿੱਧਾ ਹੀ। ਸਹੀ, ਠੀਕ ਆ।
ਵੇਖੋ ਜੀ ਗਲੀਆਂ ਹੈ ਇੱਧਰ ਉਦੋਂ ਪਿਛਲੀ ਵਾਰੀ ਜਦੋਂ ਆਏ ਸਾਂ ਹਾਂ ਇੱਥੇ ਰਿਸ਼ਕੇ ਵਾਲੇ ਨੇ ਸਾਨੂੰ ਸਾਡੀ ਬੱਤੀ ਤੋੜ ਦਿੱਤੀ ਇੱਥੇ ਹਨਾ ਤਾਂ ਨਹੀਂ ਮਰਲੇ ਕਰਦੇ ਇੱਥੇ ਤੋੜੀ ਸੀ ਹੋਰ ਕਿੱਥੇ ਤੋੜੀ ਸੀ ਇੱਥੇ ਤੋੜੀ ਸੀ ਉਹਨੇ ਬੱਤੀ ਪਿੱਛੋਂ ਉਹਨੇ ਗੱਡੀ ਦੀ ਲਾਈਟ ਤੋੜ ਦਿੱਤੀ ਸੀ ਬੈਕ ਲਾਈਟ ਆ ਬੱਚੇ ਕੀ ਬਾਤ ਹੈ ਯਾਰ ਗਟਰ ਖੁੱਲੇ ਤੇ ਨਹੀਂ ਕਿਤੇ ਨਹੀਂ ਨਹੀਂ ਗਟਰ ਬੰਦ ਹੀ ਨੇ ਉਂਝ ਹੀ ਇਹਨਾਂ ਦਾ ਪਾਣੀ ਪੂਣੀ ਬਾਹਰ ਆਇਆ ਹੋਇਆ ਹਾਏ 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 ਵੇਖੇ ਗੰਦ ਇਹ ਇਲਾਕੇ 'ਚ ਗੰਦ ਨਹੀਂ ਮੁੱਕਾ ਇਹਨਾਂ ਦੇ ਇਲਾਕਿਆਂ 'ਚ ਗਲੀਆਂ ਬਣ ਕੇ ਫੇਰ ਬਣ ਕੇ ਟੁੱਟ ਗਈਆਂ ਲੋਕੀ ਆਪਣੇ ਮਕਾਨਾਂ ਦੇ ਪੈਸੇ ਲਾਈ ਜਾਂਦੇ ਨੇ ਤੇ ਇਹ ਨਹੀਂ ਆਂਦੇ ਕਿ ਅਸੀਂ ਆਪਣੇ ਗਲੀਆਂ ਦੇ ਵਿੱਚ ਧਿਆਨ ਦਈਏ ਇਹਨਾਂ ਨੂੰ ਸਾਫ਼ ਸੁਥਰੀਆਂ ਕਰੀਏ ਘਰਾਂ ਨੂੰ ਬੜੇ ਸਾਫ਼ ਟੈਲਾਂ ਲਵਾਉਣਗੇ ਪੱਥਰ ਲਵਾਉਣਗੇ ਤੇ ਬੜਾ ਆਪਣਾ VIP ਘਰ ਬਣਾਉਣਗੇ ਤੇ ਗਲੀਆਂ ਦੇ ਵੱਲ ਕੋਈ ਵੇਖਦਾ ਹੀ ਨਹੀਂ ਇਹ ਘੁੰਮਤ ਆਏਗੀ ਤੇ ਕਰੇਗੀ ਤੁਸੀਂ ਆਪਣੇ ਆਪਣੇ ਬੂਹੇ ਤੇ ਸਵਾਰ ਲਵੋ ਇਹ ਮਸਜਿਦ ਹੈਗੀ ਆ ਬਾਵਾ ਦੇਰ ਪੁਰਾਣੀ ਉਦੋਂ ਗੱਲ ਸੀ ਉਦੋਂ ਇਹ ਦੀਵਾਰ ਹੀ ਹੁੰਦੀ ਸੀ ਬਸ ਮਸਜਿਦ ਦੀ ਇੱਥੇ ਲੈਂਟਰ ਪਿਆ ਸੀ ਹੁਣ ਤਾਂ ਸਾਰੀ ਬਣ ਗਈ ਅੱਲਾ ਚਲੋ ਲੈ ਆ ਕਿਸੇ ਬੰਦੇ ਨੂੰ ਇੱਧਰ ਲਿਆਓ ਇੱਧਰ ਅੱਗੇ ਲਿਆਓ ਅੱਗੇ ਇੱਧਰ ਕਰ ਇੱਧਰ ਲਿਆਓ ਇੰਜ ਸਮਝਦਾਰ ਹੈ ਬੰਦਾ ਯਾਰ ਹੈ ਸਮਝਦਾਰ ਬਣਾਇਆ ਸਮਝਦਾਰ ਕੀਤਾ ਆਹੋ ਬਣਾਇਆ ਚਲੋ ਜੋ ਵੀ ਕੀਤਾ ਬਹਰਹਾਲ ਸਮਝਦਾਰ ਤੇ ਹੋ ਹੀ ਗਿਆ ਨਹੀਂ ਲਿਆਉਂਦੇ ਆ ਉਹ ਪੁੱਠੇ ਪਾਸੇ ਚੱਲ ਪਿਆ ਸਿੱਧਾ ਹੀ ਨਹੀਂ ਇੱਧਰ ਜਾਣਾ ਇੱਧਰ ਨਾਲ ਹੀ ਪਰਲੀ ਗਲੀ ਵਾਪਸ ਮੋੜ ਲੈ ਚੱਲੀਏ ਵਾਪਸ ਐ ਜੀ ਅਸੀਂ ਆ ਗਏ ਹਾਂ ਮੋੜ ਤੇ ਮੁੜ ਗਏ ਹਾਂ ਅਸੀਂ ਵਾਪਸ ਐ ਜੀ ਗੁਜਰਾਲੇ ਦੀਆਂ ਗਲੀਆਂ ਚੈੱਕ ਕਰੋ ਤੁਸੀਂ ਕਿੱਡੀਆਂ ਵੱਡੀਆਂ ਨੇ ਸਾਰੀਆਂ ਗਲੀਆਂ ਇੰਜੀਨੀਅਰ ਰਸਤਾ ਲੰਘਣ ਵਾਸਤੇ ਨਹੀਂ ਹੈਗਾ ਮਾਸਾ ਚਲੋ ਜੀ ਹੈ ਨਹੀਂ ਗਲੀ ਆਹੋ ਹੈ ਨਹੀਂ ਆਹੋ ਇਹੋ ਹੀ ਹੈ ਉਹ ਘਰ ਨੇ ਆਹੋ ਇੱਧਰ ਹੀ ਜਾਣਾ ਹੈ ਨਾ ਇਹ ਘਰ ਹੈ ਨਾ ਅੱਗੇ ਲੋ ਜੀ ਇਜਾਜ਼ਤ ਦਿਓ ਅੱਲਾ ਹਾਫਿਜ਼ ਤੁਹਾਨੂੰ ਥੋੜੀ ਦੇਰ ਬਾਅਦ ਫੇਰ ਮਿਲਨੇ ਆ